ਆਮ ਆਦਮੀ ਪਾਰਟੀ ਤੋਂ ਤੇ ਭਾਜਪਾ ਤੋਂ ਲੋਕ ਜਿਹੜੇ ਸੁਲਝੇ ਹੋਏ ਨੇ ਉਹ ਕਹਿੰਦੇ ਕਿ ਜਦੋਂ ਵਿਰੋਧੀ ਧਿਰਾਂ ਕਹਿ ਹੀ ਨਹੀਂ ਰਹੀਆਂ ਕਿ ਤੁਹਾਡੇ ਕੋਲੇ ਭਰੋਸਾ ਹੈਗਾ ਹੈ ਜਾਂ ਕੁਛ ਹੈਗਾ ਜਾਂ ਤੁਸੀਂ ਸਾਬਿਤ ਕਰੋ ਕਿ ਤੁਹਾਡੇ ਕੋਲੇ ਬਹੁਮਤ ਹੈਗਾ, ਕਿਉਂ ਐਵੇਂ ਸੜਕਾਂ ਤੇ ਤੁਰੇ ਫਿਰਦੇ ਆ? ਤੇ ਸਵਾਲ ਇਹੀ ਉੱਠਦਾ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਆਹ ਸੜਕ ਛਾਪ ਜਿਹੜੀ ਸਿਆਸਤ ਹੈ, ਇਹ ਕਿਉਂ? ਪ੍ਰਵੀਨ ਜੀ, ਲੋਕਾਂ ਨੇ ਬੜੀ ਆਸ ਨਾਲ ਭਗਵੰਤ ਮਾਨ ਦੀ ਸਰਕਾਰ ਚੁਣੀ ਸੀ। ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਜੋ ਕੁਛ ਅਕਾਲੀਆਂ ਦੇ ਰਾਜ 'ਚ ਹੋਇਆ, ਜੋ ਕੁਛ ਕੈਪਟਨ ਦੇ ਰਾਜ 'ਚ ਹੋਇਆ, ਜੋ ਕੁਛ ਚੰਨੀ ਦੇ ਸਮੇਂ 'ਚ ਹੋਇਆ, ਸ਼ਾਇਦ ਅਜਿਹਾ ਨਾ ਹੋਵੇ। ਜਦੋਂ ਕਿ ਚੰਨੀ ਨੇ ਮਤਲਬ ਕਿ ਗੱਫੇ ਵੰਡਣ 'ਚ ਤਾਂ ਕੋਈ ਕਸਰ ਨਹੀਂ ਛੱਡੀ ਸੀ, ਜਿਵੇਂ ਉਹਨਾਂ ਨੇ ਐਲਾਨਦਾਰ ਐਲਾਨ ਕੀਤੇ। ਤੇ ਕਈ ਲੋਕਾਂ ਨੂੰ ਯਾਦ ਵੀ ਆਉਂਦਾ ਕਿ ਹਾਂ, ਉਹ ਬੱਸਾਂ 'ਚ ਬੀਬੀਆਂ ਮਤਲਬ ਕਿ ਸਹੂਲਤ ਮਾਣ ਰਹੀਆਂ ਨੇ, ਚੰਨੀ ਵਾਲੀ ਸਕੀਮ ਦੀਆਂ, ਘਾਟਾ ਖਜ਼ਾਨੇ ਨੂੰ ਪੈਂਦਾ ਪਈ ਜਾਵੇ, ਰੋਡਵੇਜ ਨੂੰ ਪੈਂਦਾ ਪਈ ਜਾਵੇ। ਜੀ ਤੇ ਬਿਲਕੁਲ। ਇਸ ਲਈ ਉਹ ਦੌਰ ਪਰ ਭਗਵੰਤ ਮਾਨ ਹੋਰਾਂ ਨੂੰ ਲੋਕਾਂ ਨੇ ਚੁਣਿਆ ਸੀਗਾ ਕਿ ਸਾਨੂੰ ਪ੍ਰਸ਼ਾਸਨ ਸਾਫ਼ ਸੁਥਰਾ ਮਿਲੂਗਾ, ਪੰਜਾਬ ਦੇ ਧਰਤੀ ਤੋਂ ਰੋਸ ਮੁਜ਼ਾਹਰੇ ਮੁੱਕਣਗੇ, ਪੰਜਾਬ ਦੇ ਲੋਕਾਂ ਦੇ ਵਿੱਚ ਰੋਸਾ ਖਤਮ ਹੋਊਗਾ, ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਮੁਕਤ ਹੋਊਗਾ, ਪੰਜਾਬ ਦੇ ਵਿੱਚ ਮਾਫੀਆ ਰਾਜ ਖਤਮ ਹੋਊਗਾ। ਕਿੰਨੀਆਂ ਆਸਾਂ ਉਮੀਦਾਂ ਬੱਚਿਆਂ ਦੇ ਹੱਥਾਂ 'ਚ ਭਗਵੰਤ ਮਾਨ ਦਾ, ਜੇ ਬੋਲਾਂ ਦੇ ਹਿਸਾਬ ਨਾਲ ਕਹਿਣਾ ਹੋਵੇ ਕਿ ਹੁਣ ਅਸੀਂ ਟਿਫਨ ਵਾਲੇ ਡੱਬੇ ਫੜਾਉਣੇ ਆ, ਹੈ ਨਾ। ਸੋ ਉਹ ਗੱਲਾਂ ਸਾਰੀਆਂ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ। ਪਰ ਜਿੱਥੇ ਖੁਦ ਨੁਮਾਇੰਦੇ ਪ੍ਰਦਰਸ਼ਨ ਕਰਨ ਲੱਗ ਜਾਣ, ਜਿੱਥੇ ਖੁਦ ਚੁਣੇ ਹੋਏ MLA ਸੜਕਾਂ ਤੇ ਆ ਕੇ ਤਖਤੀਆਂ ਲੈ ਕੇ ਨਿਕਲਣ ਲੱਗ ਜਾਣ, ਇਹਦਾ ਮਤਲਬ ਜੀ ਉਹਨਾਂ ਕੋਲ ਕਰਨ ਕਰਾਉਣ ਦੀ ਕੋਈ ਤਾਕਤ ਨਹੀਂ ਰਹੀ। ਤੁਹਾਨੂੰ ਲੋਕਾਂ ਨੇ ਸੰਵਿਧਾਨਕ ਹੱਕ ਦੇਤਾ, ਤੁਸੀਂ ਸੰਵਿਧਾਨਕ ਤੌਰ ਤੇ ਪੰਜਾਬ ਦੇ ਕਾਨੂੰਨ ਘਾੜੇ ਹੋ, ਪੰਜਾਬ ਦੀ ਮਤਲਬ ਕਿ ਉਹਦੀ ਸਥਿਤੀ ਨੂੰ ਲਿਖਣ ਲਈ ਤੁਹਾਨੂੰ ਕਲਮ ਦੇਤੀ, ਤੁਸੀਂ ਇਤਿਹਾਸ ਸਿਰਜ ਸਕਦੇ ਹੋ ਤੇ ਕੁਝ ਕਰੋ। ਤੇ ਜੀ। ਆਹ ਕੁਝ ਕਰਨਾ ਮਤਲਬ ਕਿ ਅਸੀਂ ਸੜਕ ਤੇ ਆ ਗਏ ਜੀ ਰਾਜਪਾਲ। ਇਹ ਦਿੱਲੀ ਵਾਲਾ ਡਰਾਮਾ ਪੰਜਾਬ 'ਚ ਕਿਉਂ ਹੋਵੇ? ਹੂੰ। ਕਿਉਂ ਤੁਸੀਂ ਉੱਥੇ ਵਾਲਾ ਦ੍ਰਿਸ਼ ਇੱਥੇ ਕ੍ਰੀਏਟ ਕਰ ਰਹੇ ਹੋ ਕਿ ਸਰਕਾਰ ਦੀ ਔਰ ਰਾਜਪਾਲ ਦੀ ਨਹੀਂ ਬਣਦੀ? ਇਹਦਾ ਅਸਰ ਪ੍ਰਵੀਨ ਜੀ, ਇਹ ਰਾਜਪਾਲ ਔਰ ਮੁੱਖ ਮੰਤਰੀ ਦੀ, ਰਾਜਪਾਲ ਔਰ ਪੰਜਾਬ ਦੇ MLAਆਂ ਦੀ, ਰਾਜਪਾਲ ਔਰ ਪੰਜਾਬ ਦੀ ਸਰਕਾਰ ਦੀ ਟਕਰਾਅ ਦੀ ਸਥਿਤੀ ਕੋਈ ਇੰਟਰਟੇਨਮੈਂਟ ਦਾ ਸਾਧਨ ਨਹੀਂ ਹੈ। ਇਹਦਾ ਅਸਰ ਕਿੱਥੇ ਤੱਕ ਜਾਣਾ ਇਹ ਭਗਵੰਤ ਮਾਨ ਨੂੰ ਵੀ ਪਤਾ ਔਰ ਪੰਜਾਬ ਦੇ ਲੋਕ ਵੀ ਸਮਝਦੇ ਨੇ ਕਿ ਕੇਂਦਰੀ ਯੋਜਨਾਵਾਂ ਪਹਿਲਾਂ ਹੀ ਜਿਹੜੀਆਂ ਪੰਜਾਬ ਹਿੱਤ 'ਚ ਨਹੀਂ ਹੈਗੀਆਂ, ਉਹ ਹੋਰ ਸਾਡੇ ਤੇ ਉਲਟ ਲਾਗੂ ਹੋਣਗੀਆਂ, ਸਾਤੋਂ ਹੱਥ ਖਿੱਚਿਆ ਜਾਊਗਾ, ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋਣ ਦਾ ਖਤਰਾ ਖੜਾ। ਸੋ ਇਸ ਲਈ ਜੀ। ਜੇਕਰ ਮਤਲਬ ਕਿ ਹਰੇਕ ਬੱਚਾ ਇਹ ਉਦਾਹਰਨ ਮਤਲਬ ਕਿ ਜਾਣਦਾ ਕਿ ਉਹ ਮਾਸਟਰ ਨੇ ਇੱਕ ਲਾਈਨ ਖਿੱਚਤੀ ਬੋਰਡ ਦੇ ਉੱਤੇ ਤੇ ਕਿਹਾ ਕਿ ਪੁੱਤ ਇਹਨੂੰ ਬਿਨਾਂ ਹੱਥ ਲਾਇਆ ਛੋਟੀ ਕਰਕੇ ਦਿਖਾਓ, ਤੇ ਫਿਰ ਕਹਿੰਦਾ ਕਿ ਜਦੋਂ ਪਤਾ ਨਹੀਂ ਲੱਗਿਆ ਤਾਂ ਫਿਰ ਮਾਸਟਰ ਨੇ ਕਿਹਾ ਕਿ ਅੱਛਾ ਆਹ ਦੇਖੋ ਪੁੱਤ, ਥੱਲੇ ਇੱਕ ਬੜੀ ਲਾਈਨ ਖਿੱਚ ਲਓ ਤਾਂ ਉਹ ਲਾਈਨ ਆਪਣੇ ਆਪ ਛੋਟੀ ਹੋ ਜਾਂਦੀ ਹੈ। ਸੋ ਬੜੀ ਲਾਈਨ ਖਿੱਚਣ ਲਈ ਚੁਣਿਆ ਸੀ ਭਗਵੰਤ ਮਾਨ ਨੂੰ, ਨਾ ਕਿ ਜਿਹੜੀ ਪੁਰਾਣੀ ਲਾਈਨ ਆ ਉਸੇ ਨੂੰ ਖਿੱਚੀ ਤੁਣੀ ਫਿਰੀ ਜਾਓ। ਸੋ ਕਿਤੇ ਨਾ ਕਿਤੇ ਜੋ ਕੁਝ ਕੱਲ ਹੋਇਆ ਉਹ ਇਤਿਹਾਸਕ ਤੌਰ ਤੇ ਪੰਜਾਬ ਦੇ ਲਈ ਇੱਕ ਕਲੰਕਤ ਦਿਨ। ਮਾਨ ਸਰਕਾਰ ਦੇ MLA ਕੱਲ ਕਹਿ ਰਹੇ ਸੀ ਕਿ ਲੋਕਤੰਤਰ ਦਾ ਕਤਲ ਆ, ਉਸ ਕਤਲ ਦੇ ਵਿੱਚ ਤੁਸੀਂ ਵੀ ਭਾਈ ਨਾਲੇ ਖੜੇ, ਤੁਸੀਂ ਵੀ ਉਹ ਡਰਾਮੇ ਕਰੋ। ਕਿ ਜਿਹੜੇ ਹੁਣ ਬਾਅਦ ਦੇ ਵਿੱਚੋਂ ਪਹਿਲਾਂ ਮਨਜ਼ੂਰੀ ਦਿੱਤੀ ਰਾਜਪਾਲ ਨੇ ਕਿ ਹਾਂ ਜੀ ਸੈਸ਼ਨ ਬੁਲਾ ਲਓ, ਤੇ ਉਹ ਤੋਂ ਬਾਅਦ ਤੁਸੀਂ ਕਹਿੰਦੇ ਹੋ ਜੀ ਮੈਂ ਉਹ ਜਿਹੜਾ ਐਡੀਸ਼ਨਲ ਸੋਲਿਸਿਟਰ ਜਨਰਲ ਆ ਸਤਪਾਲ ਜੈਨ, ਮੈਂ ਉਹਦੀ ਹੁਣ ਰਾਏ ਲੈ ਰਿਹਾ। ਇਧਰ ਪੰਜਾਬ ਦੇ ਕੱਲ ਮੁੱਖ ਮੰਤਰੀ ਸਾਹਿਬ ਹਰਪਾਲ ਚੀਮਾ ਜੀ ਹੋਰੀ ਇਹ ਪੰਜਾਬ ਦੇ ਐਡਵੋਕੇਟ ਜਨਰਲ ਘਈ ਨਾਲ ਸਲਾਹ ਕਰ ਰਹੇ ਸੀ। ਭਾਈ ਤੁਸੀਂ ਪਹਿਲਾਂ ਸੈਸ਼ਨ ਬੁਲਾਉਣ ਤੋਂ ਪਹਿਲਾਂ ਰਾਏ ਕਿਉਂ ਨਹੀਂ ਲਈ ਆਪਣੇ ਕਾਨੂੰਨੀ ਘਾੜੇ ਨਾਲ ਕਿ ਕੀ ਇਹ ਕਾਨੂੰਨ ਹੈ? ਤੁਸੀਂ ਸੰਵਿਧਾਨ ਦੇ ਸਕੱਤਰਾਂ ਨਾਲ ਬੈਠਕ ਕਿਉਂ ਨਹੀਂ ਕੀਤੀ ਕਿ ਭਾਈ ਕੀ ਇਹ ਨਿਯਮ ਹੈ? ਉਸੇ ਤਰ੍ਹਾਂ ਰਾਜਪਾਲ ਨੇ ਮਨਜ਼ੂਰੀ ਦੇਣ ਤੋਂ ਪਹਿਲਾਂ ਕਿਉਂ ਨਹੀਂ ਪੁੱਛ ਲਿਆ? ਪਹਿਲਾਂ ਦੇਤੀ ਫਿਰ ਰੱਦ ਕਰ ਲਈ। ਸੋ ਇਹ ਟਕਰਾਅ ਵਾਲੀ ਸਥਿਤੀ ਨੁਕਸਾਨ ਕਿਹਦਾ ਕਰ ਰਹੀ ਹੈ? ਪੰਜਾਬ ਦਾ। ਹਾਂ, ਰਾਹਤ ਸੀ ਕਿ 74 ਲੱਖ ਰੁਪਈਆ, 74 ਕਰੋੜ ਰੁਪਈਆ, 74 ਲੱਖ ਰੁਪਈਆ ਪੰਜਾਬ ਦਾ ਬਚ ਗਿਆ। ਇੱਕ ਦਿਨ ਦਾ ਵਿਧਾਨ ਸਭਾ ਦੇ ਸੈਸ਼ਨ ਬੁਲਾਉਣ ਦਾ 74 ਲੱਖ ਰੁਪਈਆ ਉੱਡ ਜਾਣਾ ਸੀ। ਪਰ ਸਰਕਾਰ ਕਹਿੰਦੀ ਕਿ ਨਹੀਂ, ਅਸੀਂ ਤਾਂ ਉਡਾਉਣ ਲਈ ਤਿਆਰ ਆ। ਹੁਣ ਅਸੀਂ ਵਿਸ਼ੇਸ਼ ਸੈਸ਼ਨ ਕਹਿੰਦੇ 27 ਤਰੀਕ ਨੂੰ ਬੁਲਾ ਲਾਂਗੇ, ਪਰ ਹੁਣ ਉਹ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਹੋਊਗਾ। ਹੁਣ ਉਹ ਵਿਸ਼ਵਾਸ ਮਤ ਵਾਲਾ ਸੈਸ਼ਨ ਨਹੀਂ ਹੋਊਗਾ, ਭਰੋਸੇ ਦਾ ਵੋਟ ਵਾਲਾ ਸੈਸ਼ਨ ਨਹੀਂ ਹੋਊਗਾ। ਸੋ ਹੁਣ ਉਹਦੀ ਵਿਧਾ ਬਦਲ ਦਿੱਤੀ। ਮੈਂ ਕੱਲ ਵੀ ਕਹਿ ਰਿਹਾ ਸੀ, ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਪ੍ਰਵੀਨ ਜੀ, ਕਿ ਇਹ ਦਿੱਲੀ ਵਾਲੀ ਸਕ੍ਰਿਪਟ ਹੈ ਜਿਹੜੀ ਪੰਜਾਬ ਲਿਆਂਦੀ ਜਾ ਰਹੀ ਹੈ ਜੀ। ਦਿੱਲੀ ਦੇ ਵਿੱਚ ਇੱਕ ਨਾਰਮਲ ਸੈਸ਼ਨ ਦੇ ਵਿੱਚ ਕੇਜਰੀਵਾਲ ਨੇ ਭਰੋਸੇ ਦਾ ਵੋਟ ਹਾਸਲ ਕਰਨ ਦਾ ਡਰਾਮਾ ਦਿਖਾਇਆ ਸੀ। ਉਹ ਡਰਾਮਾ ਇੱਥੇ ਇਹਨਾਂ ਨੇ ਚੀਚਾ ਉਸ ਨਾਂ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਤੇ ਸੰਵਿਧਾਨ ਦੇ ਚੱਕਰ 'ਚ ਫਸ ਗਏ। ਸੰਵਿਧਾਨਕ ਤੌਰ ਤੇ ਪੰਜਾਬ ਦੇ ਵਿਧਾਨ ਸਭਾ ਦੀ ਉਸ ਮੱਤ ਦੇ ਅਨੁਸਾਰ ਇੱਥੇ ਵਿਸ਼ਵਾਸ ਮਤ ਵਾਲੇ ਦੇ ਉੱਤੇ ਸੈਸ਼ਨ ਹੋ ਹੀ ਨਹੀਂ ਸਕਦਾ। ਬੇਭਰੋਸਗੀ ਵਾਲੇ ਮਤੇ ਤਾਂ ਹੋ ਸਕਦਾ, ਭਰੋਸਗੀ ਵਾਲੇ ਮਤੇ ਤੇ ਨਹੀਂ ਹੋ ਸਕਦਾ। ਸੋ ਇਸ ਲਈ ਉਸ ਤਕਨੀਕੀ ਮਾਮਲੇ 'ਚ ਫਸੇ ਤੇ ਇੱਕ ਅਮਨ ਅਰੋੜੇ ਨੇ ਖੂਬ ਉਦਾਹਰਨਾਂ ਦਿੱਤੀਆਂ ਕਿ ਜੀ ਉਸ ਸੂਬੇ 'ਚ ਐ ਹੋਇਆ, ਇਹ ਸੂਬੇ 'ਚ ਐ ਹੋਇਆ। ਪਰ ਉਹਨੂੰ ਜਦੋਂ ਤਕਨੀਕੀ ਤੌਰ ਤੇ ਦੇਖੋਗੇ ਤਾਂ ਉਹ ਸੂਬਿਆਂ ਦੀ ਸਥਿਤੀ ਹੋਰ ਤਰ੍ਹਾਂ ਦਾ ਮਾਮਲਾ ਹੈ। ਉਹ ਮਾਮਲਾ ਬਿਲਕੁਲ ਅਜਿਹਾ ਨਹੀਂ ਹੈਗਾ। ਜੀ। ਔਰ ਉੱਥੇ
ਜਿੱਥੇ ਕਿਤੇ ਸਮਰਥਨ ਵਾਪਸ ਲੈਂਦੀ ਆ, ਕੋਈ ਧਿਰ ਕਮਜ਼ੋਰ ਹੁੰਦੀ ਆ, ਉਹਨੇ ਬਹੁਮਤ ਸਾਬਤ ਕਰਨਾ, ਅਜਿਹਾ ਮਾਮਲਾ। ਤੇ ਦੂਸਰਾ, ਹਰੇਕ ਸੂਬੇ ਦੇ ਵਿਧਾਨ ਸਭਾ ਦੀ ਆਪਣੀ ਮਰਿਆਦਾ, ਆਪਣਾ ਨਿਯਮ ਆ, ਇਹਦੀ ਨਿਯਮਾਵਲੀ ਦੇ ਵਿੱਚ ਹੈ ਹੀ ਨਹੀਂਗਾ। ਸੋ 58(1) ਦਾ ਆਪਾਂ ਕੱਲ ਵੀ ਹਵਾਲਾ ਦੇ ਕੇ ਹਟਿਆ। ਸੋ ਇਸ ਲਈ ਉਹ ਸਾਰੀ ਖੇਡ ਜਿਹੜੀ ਕੱਲ ਅੰਦਰ ਰਚੀ ਜਾਣੀ ਸੀ, ਉਹ ਕੱਲ ਫਿਰ ਸੜਕਾਂ ਤੇ ਆਈ। ਤੇ ਸੜਕਾਂ ਤੇ ਆ ਕੇ ਜੀ ਤਖਤੀਆਂ ਫੜੀਆਂ, ਰਾਜਪਾਲ ਦੇ ਘਰ ਕੰਨੀ ਨੂੰ ਗਏ, ਸ਼ਾਂਤੀ ਮਾਰਚ ਕਰ ਰਹੇ ਸੀ। ਇਹ ਸਾਰੀ ਸੜਕ ਛਾਪ ਸਿਆਸਤ ਸੀ। ਤੇ ਉਸ ਸੜਕ ਛਾਪ ਸਿਆਸਤ ਦੇ ਵਿੱਚ ਭਾਜਪਾ ਵੀ ਸ਼ਾਮਲ ਆ ਜੀ। ਭਾਜਪਾ ਨੂੰ ਪੁੱਛੇ ਕਿ ਤੁਸੀਂ ਕਰਨ ਕੀ ਆਏ ਹੋ ਭਾਈ, ਕਿਹੜਾ, ਜਦੋਂ ਤੁਹਾਡਾ ਮਿਸ਼ਨ ਲੋਟਸ ਹੈ ਹੀ ਨਹੀਂ ਤਾਂ ਫਿਰ ਤੁਸੀਂ ਆ ਮਿਸ਼ਨ ਲੋਟਸ ਦਾ ਕਿਹੜਾ ਪਾਰਟ ਕਰ ਰਹੇ ਹੋ? ਇਹਦਾ ਮਤਲਬ ਕੋਈ ਨਾ ਕੋਈ ਮਿਸ਼ਨ ਲੋਟਸ ਦਾ ਚੱਲ ਰਿਹਾ, ਚਾਹੇ ਉਹ ਖਰੀਦੋ ਫਰੋਖਤ ਵਾਲਾ ਨਹੀਂ ਹੈਗਾ, ਸੜਕਾਂ ਤੇ ਦਿਖਾਉਣ ਵਾਲਾ ਤਾਂ ਹੈਗਾ। ਸੋ ਬੀਜੇਪੀ ਹੁਣ ਆਪਣੇ ਆਪ ਨੂੰ ਫਰੇਮ 'ਚ ਰੱਖਣਾ ਚਾਹੁੰਦੀ ਆ, ਬੀਜੇਪੀ ਪੰਜਾਬ 'ਚ ਚਰਚਾ 'ਚ ਬਣੀ ਰਹਿਣਾ ਚਾਹੁੰਦੀ ਆ। ਉਹ ਇਸ ਚੀਜ਼ ਤੋਂ ਵੀ ਫਾਇਦੇ 'ਚ ਆ ਕਿ ਹਾਂ ਕਿ ਭਾਈ ਆ ਸਾਨੂੰ ਮਤਲਬ ਕਿ ਸਾਡੇ ਤੇ ਦੋਸ਼ ਲੱਗ ਰਹੇ ਨੇ ਖਰੀਦਣ ਦੇ, ਇਹਦੇ ਨਾਲ ਵੀ ਉਹ ਬਦਨਾਮੀ ਨਹੀਂ ਸਮਝਦੇ ਆਪਣੀ, ਇਹਦੇ ਨਾਲ ਵੀ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਲੋਕਾਂ ਦੇ ਨਾਮਾਂ ਤੇ ਤਾਂ ਹੈਗੇ ਆ, ਲੋਕਾਂ ਦੀ ਜ਼ਬਾਨ ਤੇ ਤਾਂ ਹੈਗੇ ਆ, ਲੋਕਾਂ ਦੀ ਜੀਭ ਤੇ ਤਾਂ ਹੈਗੇ ਆ, ਸਾਡਾ ਨਾਂ ਤਾਂ ਲਿਆ ਜਾ ਰਿਹਾ, ਮੀਡੀਆ ਸਾਡੀ ਫੋਟੋ ਤਾਂ। ਹੁਣ ਅੱਜ ਭਾਜਪਾ ਇਹੀ ਦੇਖੀ ਜਾਂਦੀ ਹੈ ਕਿ ਜਿੱਥੇ ਭਗਵੰਤ ਮਾਨ ਦੇ ਐਮਐਲਏ ਦੀ ਫੋਟੋ ਛਪੀ ਆ ਤਖਤੀਆਂ ਲੈ ਕੇ, ਉਹਦੇ ਬਰਾਬਰ ਸਾਡੀ ਵੀ ਛਪੀ ਆ ਗ੍ਰਿਫਤਾਰੀ ਵਾਲੀ। ਸੋ ਆਹ ਜਿਹੜੀ ਹੋੜ ਆ ਕਿ ਮੈਂ ਤਸਵੀਰ 'ਚ ਰਵਾਂ, ਮੈਂ ਖਬਰ 'ਚ ਰਵਾਂ, ਮੈਂ ਸੁਰਖੀ 'ਚ ਰਵਾਂ, ਮੈਂ ਮੁੱਖ ਪੰਨੇ ਤੇ ਰਵਾਂ, ਇਹ ਕੱਲ ਉਹ ਸੜਕ ਛਾਪ ਸਿਆਸਤ ਸੀ। ਖਾਸ ਕਰਕੇ ਮੋਹਾਲੀ ਜ਼ਿਲ੍ਹਾ, ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਰੋਪੜ ਜ਼ਿਲ੍ਹਾ, ਇੱਥੇ ਦੇ ਬੀਜੇਪੀ ਵਰਕਰਾਂ ਨੂੰ ਭੱਟੀ ਸਾਹਿਬ 9 ਬੱਸਾਂ ਲੈ ਕੇ ਆਏ ਸੀ ਕੱਲ, ਝੰਡੀਆਂ ਲਾ ਕੇ, ਇੱਕ ਪਾਸਿਓਂ ਕਾਫਲਾ 9 ਬੱਸਾਂ ਦਾ, ਦੂਏ ਪਾਸਿਓਂ ਗੱਡੀਆਂ ਦਾ। ਮਤਲਬ ਇਹ ਉਹ ਧਿਰਾਂ ਨੇ ਜਿਹੜੀਆਂ ਕਿਸੇ ਸਮੇਂ ਕਿਸਾਨੀ ਅੰਦੋਲਨ 'ਚ ਬੈਠਦੀਆਂ ਸੀ ਜਾ ਕੇ, ਜਿਹੜੀਆਂ ਧਿਰਾਂ ਕਿਸਾਨਾਂ ਦਾ ਸਮਰਥਨ ਕਰਦੀਆਂ ਸੀ, ਉਹ ਕੱਲ ਬੀਜੇਪੀ ਦੇ ਬੱਸਾਂ ਚੜ ਕੇ ਆਏ ਵੇ ਲੋਕ ਸੀਗੇ। ਸੋ ਆ ਮਤਲਬ ਕਿ ਇੱਕ ਦ੍ਰਿਸ਼, ਕੈਪਟਨ ਅਮਰਿੰਦਰ ਦੇ ਦ੍ਰਿਸ਼ ਨੂੰ ਇਹੀ ਸਵਾਲ ਉੱਠਿਆ ਪ੍ਰਵੀਨ ਜੀ, ਕਹਿੰਦੇ ਕਿ ਅਮਰਿੰਦਰ ਸਿੰਘ ਨੂੰ ਠਿੱਠ ਕੀਤੀ ਗਈ, ਅਮਰਿੰਦਰ ਸਿੰਘ ਨੂੰ ਦਿਖਾਇਆ ਗਿਆ ਕਿ ਦੇਖ, ਜਿਹੜੇ ਤੂੰ ਧਿਰ ਦੇ ਖਿਲਾਫ ਮਤੇ ਪਾਉਂਦਾ ਸੀ ਪੰਜਾਬ ਦੀ ਵਿਧਾਨ ਸਭਾ 'ਚ, ਅੱਜ ਉਹ ਤੋਂ ਤੂੰ ਪਰਨੇ ਪਵਾ ਕੇ ਬੀਜੇਪੀ 'ਚ ਸ਼ਾਮਲ ਹੋ ਰਿਹਾ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੋਂ ਉਹਨੂੰ ਸ਼ਾਮਲ ਕਰਵਾਇਆ ਜੀ। ਸੋ ਇਹ ਪੂਰੇ ਪੰਜਾਬ ਨੂੰ ਮਤਲਬ ਕਿ ਜਿਵੇਂ ਮਜ਼ਾਕ ਕੀਤਾ ਹੋਵੇ ਬੀਜੇਪੀ ਨੇ, ਉਸੇ ਤਰ੍ਹਾਂ ਜਿਹੜੇ ਪੰਜਾਬ ਦੀਆਂ ਧਿਰਾਂ ਕਿਸਾਨ ਅੰਦੋਲਨ 'ਚ ਸਮਰਥਨ ਕਰਦੀਆਂ ਸੀ, ਸਮਾਨ ਭੇਜਦੀਆਂ ਸੀ, ਰਸਦ ਭੇਜਦੀਆਂ ਸੀ, ਆਪਣੇ ਸਾਥੀ ਭੇਜਦੀਆਂ ਸੀ, ਉਹ ਕੱਲ ਬੱਸਾਂ ਚੜਾ ਕੇ ਚੰਡੀਗੜ੍ਹ ਨੂੰ ਆਪਣੇ ਵਰਕਰ ਬੀਜੇਪੀ ਦੀ ਰੈਲੀਆਂ 'ਚ ਭੇਜ ਰਹੇ ਸੀ। ਸੋ ਇਹੋ ਜਿਹਾ ਕੀ ਕਰਤਾ ਬੀਜੇਪੀ ਨੇ? ਕਿਹੜਾ ਪੰਜਾਬ ਲਈ ਮਤਲਬ ਕਿ ਸਵਰਗ ਬਣਾਤਾ? ਕਿਹੜੇ ਕੇਂਦਰ ਦੀਆਂ ਯੋਜਨਾਵਾਂ ਦੇ ਕੋਈ ਪਟਾਰੇ ਖੋਲਤੇ? ਸੋ ਇਸ ਲਈ ਸਿਰਫ ਤੇ ਸਿਰਫ ਇਹ ਸਰਕਾਰ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਕੋਤਾਹੀ ਆ ਕਿ ਉਹ ਕੰਮ ਵਾਲੀ ਲਾਈਨ ਖਿੱਚਣ ਦੀ ਬਜਾਏ ਪ੍ਰਦਰਸ਼ਨ ਵਾਲੇ ਰਾਹ ਪੈ ਰਹੀ ਆ, ਦਿਖਾਵੇ ਵਾਲੇ ਰਾਹ ਪੈ ਰਹੀ ਆ, ਚਰਚਾ 'ਚ ਰਹਿਣ ਵਾਲੇ ਰਾਹ ਪੈ ਰਹੀ ਆ। ਔਰ ਇਹੀ ਰਾਹ ਬੀਜੇਪੀ ਨੂੰ ਸੂਟ ਕਰਦਾ ਹੈ, ਬੀਜੇਪੀ ਨੂੰ ਇਹੀ ਪਖੰਡਵਾਦ ਸੂਟ ਕਰਦਾ ਕਿ ਟਕਰਾਵ ਸਿੱਧਾ ਸਾਡੇ ਨਾਲ ਹੋਵੇ। ਤੇ ਕੱਲ ਕਾਂਗਰਸ ਇਸ ਸਾਰੇ 'ਚ ਠੱਗੀ ਹੋਈ ਮਹਿਸੂਸ ਕਰੀ ਜਾਂਦੀ ਹੋਵੇ ਚਾਹੇ, ਪਰ ਕਿਤੇ ਨਾ ਕਿਤੇ ਆਹ ਟਕਰਾਵ ਜਿਹੜਾ ਕੱਲ ਹੋਇਆ, ਸੜਕ ਛਾਪ ਜਿਹੜੀ ਸਿਆਸਤ ਹੋਈ, ਉਹਨੇ ਪੰਜਾਬ ਦਾ ਨੁਕਸਾਨ ਹੀ ਕੀਤਾ। ਹੁਣ 27 ਦਾ ਸੈਸ਼ਨ ਹੋਵੇ ਚਾਹੇ 22 ਦਾ ਸੈਸ਼ਨ ਹੋਵੇ, ਚਾਹੇ 22 ਵਾਲਾ ਰੱਦ ਹੋ ਗਿਆ ਹੋਵੇ ਚਾਹੇ 27 ਵਾਲਾ ਹੋ ਜਾਵੇ, ਕਿਉਂਕਿ ਹੁਣ ਜੇਕਰ ਆਮ ਸੈਸ਼ਨ ਬੁਲਾਇਆ ਤਾਂ ਹੁਣ ਰਾਜਪਾਲ ਨੂੰ ਮਨਜ਼ੂਰੀ ਦੇਣੀ ਪੈ ਜਾਣੀ ਆ ਜੀ। ਤੇ ਉਸ ਮਨਜ਼ੂਰੀ ਦੇ ਆਧਾਰ ਦੇ ਉੱਤੇ ਫਿਰ ਡਰਾਮਾ ਉੱਥੇ ਅੰਦਰ, ਫਿਰ ਦੁਬਾਰਾ ਉਹ ਵਿਸ਼ਵਾਸ ਮਤ ਵਾਲਾ ਹੋ ਸਕਦਾ। ਭਗਵੰਤ ਮਾਨ ਫਿਰ ਖੜੇ ਹੋ ਕੇ ਕਹਿ ਸਕਦੇ ਨੇ ਕਿ ਐਮਐਲਏ ਹੱਥ ਖੜੇ ਕਰਕੇ ਦਿਖਾ ਦਿਓ, ਐਮਐਲਏ ਦੀ ਐਂ ਬਾਹਾਂ ਖੜੀਆਂ ਕਰਕੇ ਗਿਣਤੀ ਕਰਾ ਲਓ ਕਿੰਨੇ ਸਾਡੇ ਨਾਲ ਨੇ। ਸੋ ਮੈਨੂੰ ਇਸ ਮਾਮਲੇ ਦੇ ਵਿੱਚ ਨਾ ਇੱਕ ਗੱਲ ਬੜੀ ਮਤਲਬ ਕਿ ਕਮਾਲ ਦੀ ਲੱਗਦੀ ਹੈ ਕਿ ਭਗਵੰਤ ਮਾਨ ਹੋਰਾਂ ਤੋਂ ਕਿਹਨੇ ਮੰਗਿਆ ਸੀ ਬਹੁਮਤ ਸਾਬਤ ਕਰੋ? ਆਮ ਆਦਮੀ ਸਰਕਾਰ ਤੋਂ ਕਿਹਨੇ ਮੰਗਿਆ ਸੀਗਾ ਕਿ ਹਾਂ ਭਾਈ ਤੁਹਾਡੇ ਕੋਲ ਬਹੁਮਤ ਨਹੀਂ ਹੈਗਾ? ਸੋ ਇਸ ਲਈ ਨਟੰਕੀ ਦੀ ਬਜਾਏ ਪੰਜਾਬ ਦੇ ਕੰਮ ਵੱਲ ਜੇਕਰ ਭਗਵੰਤ ਮਾਨ ਧਿਆਨ ਦੇ ਦੇਣ ਤਾਂ ਲੋਕਾਂ ਦਾ ਉਹਨਾਂ ਨੂੰ ਸਮਰਥਨ ਵੀ ਮਿਲੂਗਾ, ਲੋਕਾਂ ਦਾ ਉਹਨਾਂ ਨੂੰ ਸਾਥ ਵੀ ਮਿਲੂਗਾ। ਪਰ ਮੈਨੂੰ ਲੱਗਦਾ ਭਗਵੰਤ ਮਾਨ ਹੋਰੀ ਦੀ ਸਰਕਾਰ ਤੇ ਉਹਨਾਂ ਦੇ ਨੁਮਾਇੰਦੇ ਗਲਤ ਸਲਾਹਕਾਰਾਂ ਨਾਲ ਚੱਲ ਰਹੇ ਨੇ, ਦਿੱਲੀ ਦੀ ਸਕ੍ਰਿਪਟ ਦੇ ਹਵਾਲੇ ਨਾਲ ਚੱਲ ਰਹੇ ਨੇ, ਜਿਹੜੀ ਪੰਜਾਬ ਨੂੰ ਸੂਟ ਨਹੀਂ ਕਰਦੀ। ਔਰ ਉਸੇ ਰਾਹ ਦੇ ਉੱਤੇ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਦੀ ਬੀਜੇਪੀ ਜਿਹੜੀ ਨੱਚ ਰਹੀ ਆ, ਇਹ ਉਹਨਾਂ ਲਈ ਵੀ ਇੰਨਾ ਚੰਗਾ ਨਹੀਂ ਹੋਏਗਾ। ਇਹਦੇ ਨਾਲ ਮਾਹੌਲ ਵੀ ਵਿਗੜ ਵੀ ਸਕਦਾ ਹੈ, ਤਣਾਅ ਵੀ ਹੋ ਸਕਦਾ ਹੈ, ਵਰਕਰਾਂ 'ਚ ਖਿੱਚੋਤਾਣ ਹੋ ਸਕਦੀ ਹੈ, ਲੀਡਰ ਫੇਰ ਬਿਹਾਂ ਭੋਗਾਂ ਤੇ ਇਕੱਠੇ ਹੋ ਜਾਂਦੇ ਨੇ, ਲੋਕ ਪਿੰਡਾਂ 'ਚ ਇੱਕ ਦੂਜੇ ਨਾਲ ਪੱਗੋ ਪੱਗੀ ਹੋ ਜਾਂਦੇ ਨੇ। ਸੋ ਇਸ ਲਈ ਇਸ ਮਸਲੇ ਤੋਂ ਬਚਣ ਦੀ ਲੋੜ ਹੈ।